ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲੀ ਖਬਰ ਤੇ ਮਿੰਟੂ ਜੀ ਜੇਕਰ ਆਪਾਂ ਆਈਏ ਤਾਂ ਅੱਜ ਪੰਜਾਬ ਦੇ ਵਿੱਚ ਇੱਕ ਆਡੀਓ ਨੇ ਖਾਸੀ ਤੜਥੱਲੀ ਮਚਾਈ। ਅੱਜ ਆਖਰੀ ਦਿਨ ਸੀ ਬਲਾਕ ਸੰਮਤੀ ਦੀਆਂ ਪੇਪਰ ਨੋਮੀਨੇਸ਼ਨਸ ਫਾਈਲ ਕਰਨ ਦਾ, ਤੇ ਇਹ ਸਭ ਦੇ ਵਿਚਾਲੇ ਜਦੋਂ ਸੁਖਬੀਰ ਬਾਦਲ ਹੋਣੀ ਇੱਕ ਵੀਡੀਓ ਪੋਸਟ ਕਰਦੇ ਨੇ ਜਿਸ ਦੇ ਵਿੱਚ ਖਾਸ ਤੌਰ ਤੇ ਕਥਿਤ ਆਡੀਓ ਦੇ ਵਿੱਚ ਗੱਲ ਹੋ ਰਹੀ ਹੈ ਪਟਿਆਲੇ ਏਰੀਏ ਦੀ ਪੁਲਿਸ ਦੀ। ਉਹ ਇੱਕ ਕਾਲ ਕਾਨਫਰੰਸ ਹੈ ਤੇ ਬੇਸ਼ੱਕ ਪੁਲਿਸ ਕਹਿ ਰਹੀ ਹੈ ਵੀ ਭਾਈ AI ਜਨਰੇਟਡ ਜਾਪਦੀ ਹੈ, ਅਸੀਂ ਜਲਦੀ ਬੰਦਾ ਫੜ ਲਵਾਂਗੇ, ਪਰ ਹਾਲਾਤ ਤਾਂ ਐਂ ਹੀ ਲੱਗੇ ਜਿੱਦਾਂ ਉਹ ਵੀਡੀਓ ਬਿਲਕੁਲ ਢੁਕਵੀਂ ਸਾਬਤ ਹੋ ਗਈ। ਉਹ ਚੀਜ਼ਾਂ ਹੋ ਗਈਆਂ ਜੋ AI ਵੀਡੀਓ 'ਚ ਹੋ ਰਹੀਆਂ ਸੀ, ਗੱਲ ਕੀਤੀ ਜਾ ਰਹੀ ਸੀ। ਉਸ ਆਡੀਓ ਦੇ ਕਈ ਪੱਖ ਨੇ ਗੁਰਪ੍ਰੀਤ, ਜੇ ਅਸੀਂ ਇੱਕ ਇੱਕ ਕਰਕੇ ਛੂਈਏ ਕਿ ਤੜਕੇ ਅੱਜ ਤਰਥੱਲੀ ਮਚ ਗਈ ਜਿਵੇਂ ਸੁਖਬੀਰ ਸਿੰਘ ਬਾਦਲ ਨੇ ਉਹ ਕਥਿਤ ਆਡੀਓ ਪੋਸਟ ਕੀਤੀ ਜੀ। ਠੀਕ ਹੈ, ਡਿਸਕਲੇਮਰ ਇਹ ਹੁੰਦਾ ਕਿ ਭਾਈ ਅਸੀਂ ਉਹਦੀ ਪੁਸ਼ਟੀ ਨਹੀਂ ਕਰਦੇ, ਪਰ ਕਈ ਘੰਟੇ ਉਹ ਆਡੀਓ ਜਿਹੜੀ ਆ ਉਹ ਘੁੰਮਦੀ ਫਿਰਦੀ ਰਹੀ ਤੇ ਉਸ ਆਡੀਓ ਦੇ ਵਿੱਚ ਬੋਲਣ ਵਾਲੇ ਕਪਤਾਨ ਸਨ ਜ਼ਿਲ੍ਹਾ ਪਟਿਆਲਾ ਦੇ ਪੁਲਿਸ ਕਪਤਾਨ, ਨਾਲ DSP ਬੋਲ ਰਹੇ ਸਨ। ਉਸ ਕਥਿਤ ਆਡੀਓ 'ਚ ਸਾਰੀ ਪਲੈਨਿੰਗ ਦੱਸੀ ਜਾ ਰਹੀ ਸੀ ਕਿ ਕਾਗਜ਼ ਕਿੱਦਾਂ ਖੋਣੇ ਨੇ, ਜਿੱਦਾਂ ਗੁੰਡੇ ਜਾਂ ਡਾਕੂ ਬੈਂਕ ਡਕੈਤੀ ਤੋਂ ਪਹਿਲਾਂ ਇੱਕ ਪਲੈਨਿੰਗ ਘੜਦੇ ਨੇ, ਇੱਕ ਵਿਉਂਤ ਘੜਦੇ ਨੇ ਕਿ ਕਿਹਨੇ ਕੀ ਕਰਨਾ, ਕੌਣ ਬਾਹਰ ਖਲੋਵੇਗਾ, ਕੌਣ ਕਿੱਥੇ ਅੰਦਰ ਜਾਵੇਗਾ, ਕਿਹੜਾ ਬੰਦੂਕ ਤਾਣੇਗਾ। ਉਸ ਕਥਿਤ ਆਡੀਓ 'ਚ ਇਸ ਤਰ੍ਹਾਂ ਪਲੈਨਿੰਗ ਹੋ ਰਹੀ ਹੈ ਲੋਕਤੰਤਰ ਦੀ ਸਾੜੀ ਖਿੱਚਣ ਦੀ। ਬਈ ਤੁਸੀਂ ਕੰਪਲੈਕਸ ਦੇ ਵਿੱਚ ਜਾਂ ਸਰਕਾਰੀ ਇਮਾਰਤਾਂ ਦੇ ਵਿੱਚ ਇਹ ਕੁਝ ਨਹੀਂ ਹੁੰਦੇ ਨਾ, ਜਿਹਦੇ ਕਾਗਜ਼ ਪਾੜਨੇ ਨੇ, ਖੋਣੇ ਨੇ, ਘਰੇ ਡੱਕ ਲਓ, ਸੜਕਾਂ ਤੇ ਡੱਕ ਲਓ, ਬਾਹਰ ਜੋ ਮਰਜ਼ੀ ਕਰ ਲਓ। ਉਸ ਕਥਿਤ ਆਡੀਓ 'ਚ ਹੋ ਰਿਹਾ। ਪੁਲਿਸ ਕਹਿੰਦੀ ਕਿ ਜੀ ਇਹ AI ਜਨਰੇਟਡ ਆ। ਇਹ ਵੀ ਇੱਕ ਨਵਾਂ ਹੁਣ ਸੰਦ ਲੱਭ ਗਿਆ ਜਿਹੜਾ ਵੀ ਕਹਿੰਦਾ। ਹੁਣ ਦੇਖੋ, ਜੇ ਇਹ AI ਜਨਰੇਟਡ ਹੈ, ਫਰਜ਼ੀ ਆਡੀਓ ਆ, ਤੇ ਫਿਰ ਵੱਡਾ ਸਵਾਲ ਹੈ ਗੁਰਪ੍ਰੀਤ ਜੀ ਕਿ ਕੀ ਮਾਮਲਾ ਦਰਜ ਕੀਤਾ, ਔਰ ਸਭ ਤੋਂ ਵੱਡਾ ਸਵਾਲ ਕਿ ਕੀ ਇਹਦੀ ਪ੍ਰਮਾਣਤਾ ਨਾਲ ਦੀ ਨਾਲ ਹੀ ਚੈੱਕ ਹੋ ਗਈ, ਕਿੱਥੋਂ ਕਰਵਾਈ ਨੇ। ਤੇ ਜਿਹੜੀ ਇਹਨਾਂ ਦੀ ਫੋਰੈਂਸਿਕ ਲੈਬ ਆ, ਸਾਨੂੰ ਉਹਦੇ ਤੇ ਕੋਈ ਯਕੀਨ ਨਹੀਂ ਹੈ, ਕਿਉਂਕਿ ਜੋ ਆਡੀਓ 'ਚ ਹੋ ਰਿਹਾ, ਜੋ ਆਡੀਓ 'ਚ ਵਿਉਂਤਿਆ ਜਾ ਰਿਹਾ, ਉਹੀ ਕੁਝ ਘੰਟਿਆਂ ਬਾਅਦ ਪੰਜਾਬ ਨੇ ਵੇਖਿਆ, ਨੰਗੀਆਂ ਅੱਖਾਂ ਨਾਲ। ਇਹ ਕਿਸੇ ਇੱਕ ਜ਼ਿਲ੍ਹੇ ਤੱਕ ਤੇ ਲੱਗਦਾ ਨਹੀਂ ਹੈ। ਮੈਨੂੰ ਤੇ ਲੱਗਦਾ ਕਿ ਸਾਰੇ ਜ਼ਿਲ੍ਹੇ ਤੇ ਪੁਲਿਸ ਕਪਤਾਨਾਂ ਨੇ ਆਹ ਹੁਕਮ ਚਾੜੇ ਹੋਣਗੇ ਜੀ ਏਦਾਂ ਕਰਨਾ ਜੀ, ਏਦਾਂ ਕਰਨਾ। ਆਡੀਓ ਇੱਕ ਵਾਇਰਲ ਆਈ ਆ। ਹਾਂਜੀ, ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਖਬਰਾਂ ਆ ਰਹੀਆਂ ਨੇ, ਕੁਝ ਜ਼ਿਲ੍ਹਿਆਂ ਨੂੰ ਜੇ ਛੱਡ ਦਈਏ ਪੰਜਾਬ 'ਚੋਂ। ਜੀ ਮਤਲਬ ਕਿ ਏਦਾਂ ਹੋਇਆ। ਤਾਂ ਇਸ ਕਰਕੇ ਅਸੀਂ ਤੇ ਤੁਹਾਡੀ ਫੋਰੈਂਸਿਕ ਜਾਂਚ ਤੇ ਵੀ ਯਕੀਨ ਨਹੀਂ ਕਰਦੇ। ਚੰਡੀਗੜ੍ਹ ਵਾਲੀ ਫੋਰੈਂਸਿਕ ਲੈਬ ਤੋਂ ਕਰਵਾ ਕੇ ਦਿਖਾਓ ਜਾਂਚ। ਔਰ ਸਭ ਤੋਂ ਵੱਡੀ ਗੱਲ ਕਿ ਇਸ ਮਾਮਲੇ ਦੇ ਵਿੱਚ ਅਕਾਲੀ ਦਲ ਤੇ ਹਾਈ ਕੋਰਟ ਪਹੁੰਚ ਗਿਆ, ਔਰ ਹਾਈ ਕੋਰਟ ਦੇ ਵਿੱਚ ਇਹ ਹੋਇਆ ਕਿ ਸੁਣਵਾਈ ਤੇ ਲੱਗੀ ਆ ਪਟੀਸ਼ਨ ਅੱਜ, ਤੇ ਕੋਰਟ ਨੇ ਚੋਣ ਕਮਿਸ਼ਨ ਨੂੰ ਨੋਟਿਸ ਭੇਜ ਦਿੱਤਾ ਹੈ ਕਿ ਆਓ ਜ਼ਰਾ, ਜੇ ਮੇਰੀ ਗੱਲ ਸੁਣੋ, ਸੁਖਬੀਰ ਸਿੰਘ ਬਾਦਲ ਨੇ AI ਜਨਰੇਟਡ ਆਡੀਓ ਜੇ ਇਸ ਤਰ੍ਹਾਂ ਵਾਇਰਲ ਕੀਤੀ ਹੁੰਦੀ ਤੇ ਉਹਦੀ ਖੁੱਤੀ 'ਚ ਅੱਕ ਚੋਇਆ ਕਿ ਉਹ ਹਾਈ ਕੋਰਟ ਜਾਊਗਾ ਇੱਕ ਫਰਜ਼ੀ ਆਡੀਓ ਲੈ ਕੇ। ਤੁਸੀਂ ਮੈਨੂੰ ਦੱਸੋ, ਤੁਸੀਂ ਪੱਤਰਕਾਰ ਹੋ, ਤੁਰਦੇ ਫਿਰਦੇ ਇਨਸਾਨ ਹੋ, ਖਬਰਾਂ ਦੇ ਨਾਲ ਵਾਹ ਵਾਸਤਾ ਰੱਖਦੇ ਹੋ, ਕਦੇ ਚੋਰ ਜਾਏਗਾ ਜਾ ਕੇ ਥਾਣੇ ਦੇ ਵਿੱਚ ਕਹੇਗਾ ਕਿ ਜੀ ਫਲਾਣੀ ਥਾਂ ਤੇ ਚੋਰੀ ਹੋ ਗਈ ਆ, ਉਹਦੀ ਰਪਟ ਲਿਖ ਲਿਓ ਜਰਾ ਜੀ। ਘਰਦਿਆਂ ਨੂੰ ਤਾਂ ਹਲੇ ਪਤਾ ਵੀ ਨਹੀਂ, ਕਿਉਂਕਿ ਪੁਲਿਸ ਦਾ ਜਵਾਬ ਆਉਣ ਤੋਂ ਪਹਿਲਾਂ ਹੀ ਅਕਾਲੀ ਦਲ ਦੀ ਲੀਗਲ ਟੀਮ ਹਾਈ ਕੋਰਟ ਪਹੁੰਚ ਚੁੱਕੀ ਸੀ, ਪੁਲਿਸ ਦੀ ਕਲੈਰੀਫਿਕੇਸ਼ਨ ਤੋਂ ਪਹਿਲਾਂ ਹੀ ਜੀ। ਇਹ ਇੰਟਰਸਟਿੰਗ ਹੈ। ਮੈਨੂੰ ਦੱਸੋ ਤੁਸੀਂ, ਜੇ ਆਪਾਂ ਗੁਨਾਹਗਾਰ ਹੋਈਏ ਤੇ ਆਪਾਂ ਕੋਰਟ 'ਚ ਜਾ ਕੇ ਮਰਨਾ ਸਰ? ਆਪਾਂ ਗਲਤ ਇਨਫੋਰਮੇਸ਼ਨ ਦੇ ਕੇ, ਪਟੀਸ਼ਨ ਤੁਹਾਡੀ ਆ, ਪਟੀਸ਼ਨ ਕਰਤਾ ਜੇ ਝੂਠਾ ਪੈ ਗਿਆ, ਉਹਨਾਂ ਨੇ ਆਡੀਓ ਦੇ ਵਿੱਚ ਸਿੱਧ ਕਰ ਦਿੱਤਾ ਕਿ ਕੋਈ ਗੜਬੜ ਹੋਈ ਆ, ਤਾਂ ਸਰ ਪੁਲਿਸ ਤੇ ਛੱਡ ਸਕਦੀ ਹੈ, ਸਰਕਾਰ ਤੇ ਛੱਡ ਸਕਦੀ ਹੈ, ਹਾਈ ਕੋਰਟ ਨਹੀਂ ਛੱਡੇਗੀ ਜੀ। ਸੋ ਇਹ ਬੜੀ, ਮਤਲਬ ਕਿ ਕਹਿ ਲਓ ਕਿ
ਤਰਕਹੀਨ ਜੀ ਗੱਲ ਲੱਗਦੀ ਆ। ਫਿਲਹਾਲ ਜਦੋਂ ਤੱਕ ਤੁਸੀਂ ਸਾਨੂੰ ਭਰੋਸੇ 'ਚ ਨਹੀਂ ਲਾਓਗੇ, ਜੀ ਅਸੀਂ ਉਦੋਂ ਤੱਕ ਤੁਹਾਡੀ ਗੱਲ ਤੇ ਹੁਣ ਯਕੀਨ ਨਹੀਂ ਕਰ ਸਕਦੇ, ਕਿਉਂਕਿ ਪੁਲਿਸ ਨੇ ਆਪਣਾ ਯਕੀਨ ਹੀ ਤਾਂ ਗਵਾਇਆ ਹੁਣ ਤੱਕ। ਜੀ ਜੀ ਤੋ ਸਾਡੇ ਵਾਸਤੇ ਇਹ ਆ ਕਿ ਅਸੀਂ ਆਪਣੀ ਪੁਲਿਸ ਨੂੰ, ਠੀਕ ਆ, ਇਹ ਨਹੀਂ ਕਹਿੰਦੇ ਕਿ ਉਹ ਬਿਲਕੁਲ ਹੀ ਝੂਠ ਬੋਲਦੇ ਆ, ਕਿਸੇ ਥਾਂ ਤੇ ਸੱਚੇ ਨਹੀਂ ਹੋ ਸਕਦੇ, ਪਰ ਉਹਨਾਂ ਨੂੰ ਆਪਣੀ ਸੱਚਾਈ ਸਾਬਤ ਕਰਨ ਲਈ ਇੱਕ ਨਿਊਟਰਲ ਵੈਨਿਊ ਤੋਂ, ਨਿਰਪੱਖ ਜਗ੍ਹਾ ਤੋਂ, ਨਿਰਪੱਖ ਲੈਬ ਤੋਂ, ਬਾਹਰੀ ਲੈਬ ਤੋਂ ਪ੍ਰਮਾਣਿਤ ਕਰਕੇ ਉਹ ਚੀਜ਼ ਜਿਹੜੀ ਆ ਉਹਦਾ ਸਰਟੀਫਿਕੇਟ ਦੇਣਾ ਚਾਹੀਦਾ ਸੀ, ਪੋਸਟ ਕਰਨਾ ਚਾਹੀਦਾ ਸੀ। ਔਰ ਇੰਨੇ ਸਭ ਮਿੰਟਾਂ 'ਚ, ਘੰਟਿਆਂ 'ਚ ਇਹ ਸਭ ਕੁਝ ਹੋ ਜਾਏਗਾ, ਪੋਸੀਬਲ ਲੱਗਦਾ ਨਹੀਂ ਹੈ। ਫਿਲਹਾਲ ਹੁਣ ਮਾਮਲਾ ਕੋਰਟ 'ਚ ਗਿਆ ਚਲਾ, ਅਸੀਂ ਹੁਣ ਤਵੱਕੂ ਕਰਦੇ ਹਾਂ ਕਿ ਉੱਥੇ ਪਤਾ ਲੱਗੇਗਾ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਏਗਾ। ਪਰ ਇਸ ਆਡੀਓ ਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਈ ਪਹਿਲੂ ਆ। ਤੁਸੀਂ ਇੱਕ ਚੀਜ਼ ਦੇਖੋ ਕਿ ਹੁਣ ਗਾਂਹ ਜਾ ਕੇ ਕੀ ਹੋਏਗਾ ਕੀ ਨਹੀਂ ਹੋਏਗਾ, ਉਸ ਚੀਜ਼ ਨੂੰ ਛੱਡ ਦਈਏ। ਪਰ ਤੁਸੀਂ ਅੱਜ ਇੱਕ ਹੋਰ ਚੀਜ਼ ਦੇਖੀ ਹੋਣੀ ਆ, ਮੈਂ ਜਿਹੜੀ ਗੱਲ ਤੁਹਾਨੂੰ ਵਾਰ-ਵਾਰ ਜ਼ੋਰ ਦੇ ਕੇ ਕਹਿ ਰਿਹਾ ਸੀ, ਅੱਜ ਵੀ ਭੇੜ ਜ਼ਿਆਦਾ ਝਾੜੂ ਤੇ ਤੱਕੜੀ ਦਾ ਹੀ ਹੋਇਆ ਗਰਾਊਂਡ ਤੇ। ਤੁਸੀਂ ਦੇਖ ਲਓ, ਡੇਰਾ ਬਾਬਾ ਨਾਨਕ ਤੋਂ ਲੈ ਕੇ ਜਿੱਥੇ ਮਰਜ਼ੀ ਦੇਖ ਲਓ। ਦੂਜੀ ਗੱਲ, ਅੱਜ ਵੀ ਦੇਖੋ ਸੁਖਬੀਰ ਬਾਦਲ ਦੀ ਚਰਚਾ ਹੋਈ ਕਿ ਨਹੀਂ ਜੀ? ਅੱਜ ਮੈਂ ਕਿਸੇ ਕੈਫੇ 'ਚ ਬੈਠਾ ਸਾਂ, ਸਰ ਇੱਕ ਅਫਸਰ, ਮਹਿਕਮਾ ਨਹੀਂ ਦੱਸ ਸਕਦਾ ਜੀ, ਤਾਂ ਕਹਿ ਲਓ ਕਿ ਮਤਲਬ ਕਿ ਬਹੁਤ ਗਜ਼ਟਡ ਅਫਸਰ ਕਹਿ ਲਓ, ਮੇਰੇ ਕੋਲ ਬੈਠਾ ਸੀਗਾ ਜੀ। ਉਸਨੇ ਕਿਹਾ ਕਿ ਮਿੰਟੂ, ਕੰਚਨਪ੍ਰੀਤ ਨੂੰ ਇਹਨਾਂ ਨੇ MLA ਬਣਾਤਾ ਤੇ ਸੁਖਬੀਰ ਬਾਦਲ ਨੂੰ ਇਹ ਮੁੱਖ ਮੰਤਰੀ ਬਣਾ ਕੇ ਛੱਡਣਗੇ। ਉਦੋਂ ਤੱਕ ਇਹ ਆਡੀਓ ਵਾਇਰਲ ਹੋ ਗਈ ਸੀ ਸਵੇਰੇ। ਜੀ ਜੀ ਇਹ ਗੱਲ ਇੱਕ ਅਫਸਰ ਨੇ ਦੱਸੀ ਮੈਨੂੰ, ਆਪਣੀ ਆਬਜ਼ਰਵੇਸ਼ਨ ਦੇ ਮੁਤਾਬਕ, ਪਰਸੈਪਸ਼ਨ ਦੇ ਆਧਾਰ ਤੇ। ਤਾਂ ਪਬਲਿਕ ਪਰਸੈਪਸ਼ਨ ਕੀ ਆ? ਕਹਿੰਦੇ SSP ਨੂੰ ਯਾਰ ਸਸਪੈਂਡ ਕਰਾਤਾ ਚੋਣ ਕਮਿਸ਼ਨ ਨੂੰ ਕਹਿ ਕੇ, ਰਾਤ ਨੂੰ ਕੋਰਟ ਖੁਲਾਤੀ ਜੀ। ਆਹ ਦੇਖੋ SSP DSP ਮੀਟਿੰਗ ਕਰ ਰਹੇ ਆ ਤੇ ਕਿਸੇ ਪੁਲਿਸ ਵਾਲੇ ਨੇ ਆਡੀਓ ਕੱਢ ਕੇ ਦਿੱਤੀ। ਇਹ ਤਾਂ ਯਾਰ ਦੇਸੀ ਟਰੰਪ ਹੈ ਬੰਦਾ ਕਹਦਾ। ਆਹ ਪਰਸੈਪਸ਼ਨ ਹੈ ਜੀ। ਮੈਂ ਕਦੇ ਵੀ ਆਪਣੇ ਕੋਲੋਂ ਕਿਸੇ ਵੀ ਪਾਰਟੀ ਜਾਂ ਕਿਸੇ ਲੀਡਰ ਦੀ ਗੱਲ ਨਹੀਂ ਕੀਤੀ। ਜੋ ਮੈਂ ਸੁਣਦਾ ਕੰਨਾਂ ਦੇ ਨਾਲ, ਜੋ ਮੈਂ ਦੇਖਦਾ, ਜਾਂ ਜੋ ਮੇਰੇ ਕੋਲ ਤਥਾਤਮਕ ਕੋਈ ਲਿਖਤੀ ਕੋਈ ਜਾਣਕਾਰੀ ਹੋਵੇ, ਮੈਂ ਉਹ ਦੱਸਦਾ ਹੁੰਦਾ। ਇਹ ਗੱਲ ਮੈਂ ਜਿਮ ਤੋਂ ਲੈ ਕੇ ਕੈਫੇ ਤੋਂ ਲੈ ਕੇ, ਮੈਂ ਬਹੁਤ ਥਾਵਾਂ ਤੇ ਘੁੰਮਦਾ ਇੱਕ ਦਿਨ ਦੇ ਵਿੱਚ ਜੀ। ਤੁਹਾਨੂੰ ਪਤਾ ਵੱਖ-ਵੱਖ ਥਾਂ ਤੇ ਵਾਹ ਪੈਂਦਾ, ਤੁਹਾਡੇ ਵਰਗੇ ਪੱਤਰਕਾਰਾਂ ਦੇ ਨਾਲ ਕੰਮ ਕਰਦਾ, ਬਹੁਤ ਵੱਡੇ ਇੱਕ ਨੈਟਵਰਕ ਚੋਂ ਗੁਜ਼ਰੀਦਾ, ਸਮਾਜਿਕ ਥਾਵਾਂ ਤੇ ਜਾ ਕੇ ਗੁਜ਼ਰੀਦਾ। ਮਤਲਬ ਕਿ ਸਵੇਰ ਦੇ ਕਈ ਜਗ੍ਹਾ ਤੋਂ ਮੈਂ ਇਸ ਤਰ੍ਹਾਂ ਦੀ ਇਨਪੁਟਸ ਲੈ ਜੀ। ਇੱਕ ਬੰਦਾ ਮਤਲਬ ਕਿ ਨਾਨ ਪੋਲੀਟੀਕਲ ਸਮਝ ਰੱਖਣ ਵਾਲਾ ਬੱਚਾ ਹੀ ਕਹਿ ਲਓ, 25-30 ਸਾਲ ਦਾ ਹੋਣਾ ਜੀ। ਉਸਨੇ ਮੈਨੂੰ ਜਦੋਂ ਇਹ ਫਿਕਰਾ ਬੋਲਿਆ ਨਾ ਕਿ ਯਾਰ ਇਹ ਤਾਂ ਕਮਾਲ ਕਰੀ ਆਉਂਦੇ, ਤਾਂ ਰਾਤ ਨੂੰ ਇਹਨਾਂ ਨੇ ਅਦਾਲਤ ਖੁਲਵਾਤੀ ਸੀ। ਲਓ, ਉਹਨੂੰ ਕੀ ਪਤਾ ਕਿ ਅਦਾਲਤਾਂ ਖੁੱਲ ਜਾਂਦੀਆਂ ਨੇ ਰਾਤ ਨੂੰ। ਅੱਗੇ ਹਾਈ ਕੋਰਟ ਖੁੱਲੇ ਨੇ, ਸੁਪਰੀਮ ਕੋਰਟ ਤੱਕ ਖੁੱਲੀ ਹੈ ਰਾਤ ਨੂੰ ਜੀ। ਪਰ ਅਗਲਾ ਕਹਿੰਦਾ ਕਿ ਨਹੀਂ ਜੀ, ਅਕਾਲੀ ਤਾਂ ਆਪਦੇ ਬੰਦਿਆਂ ਨਾਲ ਖੜ ਰਹੇ ਨੇ। ਇਹ ਪਬਲਿਕ ਪਰਸੈਪਸ਼ਨ ਹੁੰਦੀ ਆ। ਤਾਂ ਮੈਨੂੰ ਉਸ ਅਫਸਰ ਦੀ ਗੱਲ ਨੇ ਅੱਜ ਬੜਾ ਟੁੰਬਿਆ ਕਿ ਸ਼ਾਇਦ ਇਹ ਹੁਣ ਝਾੜੂ ਵਾਲੇ ਇਹੋ ਜਿਹੇ ਕੰਮ ਕਰ ਰਹੇ ਨੇ ਕਿ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਮੁੱਖ ਮੰਤਰੀ ਬਣਾ ਕੇ ਛੱਡਣਗੇ। ਇੰਨੀ ਚਰਚਾ ਦੇ ਰਹੇ, ਇੰਨੀ ਮਾਈਲੇਜ ਦੇ ਰਹੇ। ਗੱਲ ਇਹ ਆ ਕਿ ਸੁਖਬੀਰ ਸਿੰਘ ਬਾਦਲ ਨੇ ਇਸ ਆਡੀਓ ਨਾਲ ਤਰਥੱਲੀ ਜ਼ਰੂਰ ਮਚਾਈ ਆ, ਪਰ ਜੇ ਇਹ ਆਡੀਓ ਸੱਚੀ ਨਿਕਲੀ ਤਾਂ ਸਮਝ ਲਓ ਕਿ ਜਿਹੜੇ ਪਟਿਆਲੇ ਦੇ ਆਫੀਸਰ ਆ ਉਹ ਤੇ ਗਏ, ਕਿਉਂਕਿ ਇਹ ਮਾਮਲਾ ਫਿਰ ਮੁੜ ਕੇ ਚੋਣ ਕਮਿਸ਼ਨ ਦੇ ਨਾਲ ਜੁੜਦਾ, ਹੁਣ ਹਾਈ ਕੋਰਟ ਨਾਲ ਜੁੜ ਗਿਆ। ਤੇ ਜੇ ਇਹ ਮਾਮਲਾ ਝੂਠਾ ਨਿਕਲਿਆ ਤੇ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੀ ਲੀਗਲ ਟੀਮ ਨੂੰ ਹਾਈ ਕੋਰਟ ਵੀ ਬਹੁਤ ਕਸੂਤਾ ਘੇਰੇਗਾ। ਦੇਖਦੇ ਹਾਂ ਕੀ ਬਣਦਾ ਹੈ। ਜੀ ਇੱਕ ਚੀਜ਼ ਹੋਰ, ਚਲੋ ਇਹ ਤਾਂ ਦੇਖਦੇ ਆ ਕੀ ਬਣਦਾ, ਪਰ ਜਿਹੜਾ ਅੱਜ ਲੋਕਾਂ ਨੇ ਨੰਗੀਆਂ ਚਿੱਟੀਆਂ ਅੱਖਾਂ ਨਾਲ ਦੇਖ ਲਿਆ ਉਹ ਬਹੁਤ ਹੈਰਾਨ ਕਰੂਗਾ। ਇੱਕ ਦਸਤਾਰਧਾਰੀ MLA ਆਪ ਜਦੋਂ ਕਹਿੰਦਾ ਵੀ ਭਾਈ ਪੱਗਾਂ 'ਚ ਕਿਹੜੀਆਂ ਕਿੱਲਾਂ ਲੱਗੀਆਂ ਹੁੰਦੀਆਂ ਨੇ, ਇਹ ਲਹਿੰਦੀਆਂ ਰਹਿੰਦੀਆਂ ਨੇ, ਇਹ ਹੈਰਾਨ ਕਰਦੇ ਨੇ ਇਹ ਬੋਲ। ਅੱਜ ਜੋ ਕੁਝ ਹੋਇਆ ਹੈ ਉਹ ਪਹਿਲਾਂ ਕਦੀ ਨਹੀਂ ਹੋਇਆ ਜੀ ਚੋਣਾਂ ਦੀ ਨੋਮੀਨੇਸ਼ਨ ਭਰਦਿਆਂ। ਦੇਖੋ, ਮੈਂ ਕਈ ਚੋਣਾਂ ਦੇਖ ਲਈਆਂ ਹੁਣ ਬਤੌਰ ਪੱਤਰਕਾਰ ਜੀ। ਆਪਣੇ 12-13 ਸਾਲ ਦੇ ਕਰੀਅਰ ਦੇ ਵਿੱਚ ਕਈ ਚੋਣਾਂ ਦੇਖੀਆਂ ਨੇ। ਮੈਂ ਤੁਹਾਨੂੰ ਮਾਨਾ ਹਿੰਸਾ ਦਾ ਵੀ ਸ਼ਾਇਦ ਦੱਸਿਆ ਸੀਗਾ ਐਪੀਸੋਡ ਜੀ, ਠੀਕ ਹੈ ਨਾ ਜੀ। ਕੱਲ ਦੱਸਿਆ ਸੀਗਾ ਕਿ ਮੈਂ ਉਹ ਆਪ ਗਰਾਊਂਡ ਤੋਂ ਦੇਖਿਆ, ਆਪ ਆਪਣੇ ਅੱਖੀ ਦੇਖਿਆ ਸਾਰਾ ਕੁਝ, ਮਾਨਾ ਹਿੰਸਾ ਹੋਈ। ਪਰ ਮੈਂ ਕਦੇ ਇਹ ਚੀਜ਼ ਨਹੀਂ ਸੀ ਦੇਖੀ, ਇਹ ਪਿਰਤ ਪਿਛਲੀਆਂ ਚੋਣਾਂ 'ਚ, ਪੰਚਾਇਤੀ ਚੋਣਾਂ 'ਚ ਤੇ ਐਤਕੀ ਦੇਖੀ ਆ ਕਿ ਸ਼ਰੇਆਮ ਕਾਗਜ਼ ਖੋਏ ਜਾ ਰਹੇ। ਅੱਜ ਤੁਸੀਂ ਦੇਖੋ, ਉਸ ਕਥਿਤ ਆਡੀਓ ਦੇ ਵਿੱਚ ਕਿਹਾ ਜਾ ਰਿਹਾ ਕਿ ਘਨੌਰ ਬੜਾ ਸੈਂਸਿਟਿਵ ਹੈ, ਤੇ ਸਭ ਤੋਂ ਪਹਿਲੀ ਵੀਡੀਓ ਘਨੌਰ ਤੋਂ ਹੀ ਆਉਂਦੀ ਆ ਕਿ ਇੱਕ ਮੋਟਾ ਜਿਹਾ ਬੰਦਾ ਉਹਦੇ ਤੋਂ ਭੱਜਿਆ ਵੀ ਨਹੀਂ ਜਾਂਦਾ ਚੱਜ ਦੇ ਨਾਲ
ਜੀ ਢੀਚਕ ਜਿਵੇਂ ਖੋਤੀ ਜਾਂਦੀ ਹੋਵੇ ਜੀ ਪੱਠੇ ਲੱਦਿਆਂ ਤੋਂ। ਉਹ ਮਤਲਬ ਕਿ ਸ਼ਰੇਆਮ ਹੀ ਪਿੱਛੇ ਭੱਜ ਕੇ ਤੇ ਉੱਤੇ ਪੱਤਰਕਾਰ ਚੜ ਗਿਆ, ਉਹਦੇ ਨਾਲੋਂ ਪੱਤਰਕਾਰ ਜ਼ਿਆਦਾ ਭੱਜ ਰਿਹਾ। ਜੀ ਜੀ ਹੁਣ ਸਾਹ ਚੜਿਆ, ਬੁਰਾ ਹਾਲ ਹੈ। ਮੈਨ ਆਫ ਦੀ ਮੈਚ ਅੱਜ ਉਹ ਹੀ ਨਿਕਲਿਆ ਨਾ, ਲੋਕ ਕਹਿੰਦੇ ਯਾਰ ਚੱਜ ਨਾਲ ਭੱਜ ਤੇ ਲੈ। ਜੀ ਤਾਂ ਮਤਲਬ ਕਿ ਘਨੌਰ ਦੇ ਵਿੱਚੋਂ ਹੀ ਫਿਰ ਸਮਾਣੇ 'ਚ ਕੀ ਹੋਇਆ ਕਿ ਜਿਨ੍ਹਾਂ ਤੋਂ ਫਾਈਲਾਂ ਖੋਹੀਆਂ ਗਈਆਂ ਉਹ ਧਰਨੇ ਤੇ ਬੈਠੇ, ਤੇ ਆਮ ਆਦਮੀ ਪਾਰਟੀ ਵਾਲੇ ਲੈ ਗਏ ਨੇ ਚੁੱਕ ਕੇ। ਅੱਛਾ, ਪਟਿਆਲੇ 'ਚ ਹੋਇਆ, ਫਿਰ ਡੇਰਾ ਬਾਬਾ ਨਾਨਕ ਦੇ ਵਿੱਚ ਤੇ ਗੁੰਡਾਗਰਦੀ ਦਾ ਅੰਤ ਹੋ ਗਿਆ ਜੀ। ਐਸਡੀਐਮ ਦਫ਼ਤਰ ਦੇ ਵਿੱਚ ਤੁਸੀਂ ਵੇਖੋ ਪੱਗਾਂ ਲੱਥੀਆਂ ਨੇ, ਪੱਗਾਂ ਲੱਥੀਆਂ 'ਚ ਬਜ਼ੁਰਗ ਨੇ, ਸਰਦਾਰ ਸਾਹਿਬ ਨੇ। ਸਾਨੂੰ ਤੇ ਸਾਡੇ ਤੇ ਹਿਰਦੇ ਵੱਲੋਂ ਉਤਰੇ ਜਾਂਦੇ ਨੇ ਜੀ। ਮੈਂ ਤੁਹਾਨੂੰ ਕੀ ਦੱਸਾਂ ਜੀ, ਇੱਕ ਜਜ਼ਬਾਤੀ ਗੱਲ ਆ ਕਿ ਮੈਂ ਤੇ ਚਲੋ ਛੋਟੇ ਹੁੰਦੇ ਬੰਨ੍ਹਦੇ ਹੁੰਦੇ ਸੀ ਪੱਗ, ਹੁਣ ਮੇਰਾ ਬੇਟਾ ਬੰਨ੍ਹਦਾ ਹੈ, ਮੇਰਾ ਬੇਟਾ ਦਸਤਾਰਧਾਰੀ ਹੈ ਜੀ, ਮੇਰਾ ਬੇਟਾ, ਮੇਰੀ ਮਾਂ ਵੀ ਅੰਮ੍ਰਿਤਧਾਰੀ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਮੇਰਾ ਬੇਟਾ ਪੱਗ ਨੂੰ ਜਿੰਨੀ ਅਹਿਮੀਅਤ ਦਿੰਦਾ ਹੈ ਨਾ, ਛੋਟਾ ਜਿਹਾ ਜੇ ਤੁਸੀਂ ਆਓਗੇ, ਉਹਨੇ ਆਪਣੇ ਪੱਗ ਲਈ ਅਲਮਾਰੀ ਦਾ ਖਾਨਾ ਵੱਖਰਾ ਰੱਖਿਆ ਹੈ। ਮਤਲਬ ਕਿ ਮੇਰੇ ਵਰਗੇ ਬੰਦੇ ਨੂੰ ਤੇ ਛੇਤੀ ਨੇੜੇ ਨਾ ਆਉਣ ਦੇਵੇ ਜੀ। ਠੀਕ ਹੈ ਨਾ ਜੀ। ਸਵੇਰੇ ਰਾਤ ਨੂੰ ਹੁਣ ਇਸ ਵੇਲੇ ਬੰਨ ਲੈਂਦਾ, ਉਹ ਪ੍ਰੈਕਟਿਸ ਕਰਦਾ ਉਹ ਜੀ ਠੀਕ ਹੈ ਜੀ। ਤੇ ਰਾਤ ਨੂੰ ਬੰਨ ਕੇ ਸੌਂ ਜਾਣਾ, ਸਵੇਰੇ ਉਹਨੇ ਉਤਾਰਨਾ ਬਾ ਅਦਬ ਉਤਾਰ ਕੇ। ਮੈਂ ਦੇਖਦਾ ਕਿ ਉਹਦਾ ਯਾਰ ਪੱਗ ਪ੍ਰਤੀ ਕਿੰਨਾ ਮੈਂ ਜਜ਼ਬਾਤੀ ਹੋ ਜਾਂਦਾ ਆਪਣੇ ਆਪ ਤੇ। ਕਈ ਵਾਰ ਆਉਂਦਾ ਵੀ ਹੈ ਕਿ ਯਾਰ ਅਸੀਂ ਤੇ ਮੰਦਭਾਗੇ ਰਹਿ ਗਏ। ਤਾਂ ਗੱਲ ਇਹ ਆ ਕਿ ਇੰਨਾ ਮੇਰੇ ਵਰਗਾ ਘੋਨਾ ਮੋਨਾ ਬੰਦਾ ਸਤਿਕਾਰ ਦਿੰਦਾ ਜੀ। ਤਾਂ ਮਤਲਬ ਕਿ ਇਹੋ ਜਿਹੇ ਲਾਹਨਤੀ ਬੰਦੇ ਕਿ ਪੱਗਾਂ ਲਾ ਕੇ ਇਹ ਗੱਲ ਕਹਿੰਦੇ ਆ, ਔਰ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਕਹਿੰਦੇ ਆ ਕਿ ਪੱਗਾਂ 'ਚ ਕਿਹੜੇ ਕਿੱਲ ਹੁੰਦੇ ਆ ਜੀ। ਅਰੇ ਉਹ ਪੱਗਾਂ ਲਈ ਤੇ ਕਿੱਲ ਗੱਡੇ ਜਾਂਦੇ ਨੇ ਕਈ ਵਾਰ ਸੀਨਿਆਂ 'ਚ। ਜੀ ਜੀ। ਕਈ ਵਾਰ ਕਿੱਲੇ ਵੇਚਣੇ ਪੈ ਜਾਂਦੇ ਪੱਗ ਲਈ। ਸਰ, ਪੰਜਾਬ ਦੀ ਪੱਗ ਬਚਾਉਣ ਲਈ ਤੇ ਤੁਹਾਨੂੰ ਲਿਆਂਦਾ ਸੀ ਜੀ। ਤੁਸੀਂ ਕਹਿੰਦੇ ਸੀ ਕਿ ਅਸੀਂ ਪੱਗਾਂ ਨਹੀਂ ਲੈਣ ਦੇਣੀਆਂ, ਅਸੀਂ ਚੁੰਨੀਆਂ ਨਹੀਂ ਲੈਣ ਦੇਣੀਆਂ ਬੇਰੁਜ਼ਗਾਰਾਂ ਦੀਆਂ। ਤੁਸੀਂ ਬੇਰੁਜ਼ਗਾਰਾਂ ਦੀਆਂ ਚੁੰਨੀਆਂ ਵੀ ਲਾਈਆਂ, ਤੁਸੀਂ ਪੱਗਾਂ ਵੀ ਲਾਈਆਂ। ਔਰ ਸ਼ਰਮਿੰਦਗੀ ਦੀ ਗੱਲ ਤੇ ਇਹ ਆ ਸਾਡੇ ਵਾਸਤੇ ਕਿ ਅੱਜ ਤੁਸੀਂ ਇਹ ਕਹਿ ਰਹੇ ਹੋ ਕਿ ਪੱਗਾਂ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਆ। ਔਰ ਕੌਣ ਕਹਿ ਰਿਹਾ? ਗੁਰਦੀਪ ਰੰਧਾਵਾ, ਜਿਹੜਾ ਖੁਦ ਦਸਤਾਰਧਾਰੀ ਹੈ, ਐਮਐਲਏ ਹੈ, ਜਿਹੜਾ ਡੇਰਾ ਬਾਬਾ ਨਾਨਕ। ਮਤਲਬ ਕਿ ਸਾਡੇ ਲਈ ਤੇ ਡੁੱਬ ਮਰਨ ਵਾਲੀ ਗੱਲ ਆ। ਅਸੀਂ ਇਹੋ ਜਿਹੇ ਨੁਮਾਇੰਦਿਆਂ ਤੋਂ ਉਮੀਦ ਕਰਦੇ ਹਾਂ ਇਹੋ ਜਿਹੀ ਕਿ ਜਿਹੜੇ ਖੁਦ ਦਸਤਾਰ ਬੰਨ੍ਹਦੇ ਹੋਣ ਤੇ ਪੱਗਾਂ ਲੱਥੀਆਂ। ਤੋਂ ਚਲੋ ਤੁਸੀਂ ਕਹੋ ਕਿ ਅਸੀਂ ਜਾਂਚ ਕਰਵਾਵਾਂਗੇ, ਜੇ ਸਾਡੇ ਬੰਦਿਆਂ ਨੇ ਇਹੋ ਜਿਹਾ ਕੰਮ ਕੀਤਾ ਤੇ ਬਾਈ ਉਹਨਾਂ ਤੇ ਮੁਕੱਦਮਾ ਹੋਵੇਗਾ ਜੀ। ਅਸੀਂ ਜਾਂ ਜਿਹਨਾਂ ਦੀਆਂ ਪੱਗਾਂ ਲੱਥੀਆਂ, ਦੇਖੋ ਤੇ ਸਹੀ ਯਾਰ, ਬਜ਼ੁਰਗ ਨੇ ਉਹ ਜੀ ਜੀ। ਤਾਂ ਆਪਣੇ ਆਪ ਤੇ ਸਾਨੂੰ ਤਾਂ ਗੁੱਸਾ ਆਉਂਦਾ ਕਿ ਅਸੀਂ ਕਿਸ ਸਿਸਟਮ ਦਾ ਹਿੱਸਾ ਆ। ਤਾਂ ਖੈਰ ਤੁਸੀਂ ਦੇਖੋ ਕੀ ਕੁਝ ਨਹੀਂ ਹੋਇਆ। ਜੀਰੇ ਲੈ ਲਓ, ਜਿੱਥੇ ਮਰਜ਼ੀ ਲੈ ਲਓ, ਕਿੰਨੀਆਂ ਵੀਡੀਓਜ਼ ਆ ਗਈਆਂ ਹੋਣਗੀਆਂ ਤੁਹਾਡੇ ਤੱਕ ਹੁਣ ਤੱਕ, ਕਿਉਂਕਿ ਤੁਸੀਂ ਬਹੁਤ ਬਰੀਕੀ ਨਾਲ ਇਹਨਾਂ ਚੀਜ਼ਾਂ ਨੂੰ ਵਾਚਦੇ ਹੋ। ਮੈਨੂੰ ਪਤਾ ਬਹੁਤ ਤੇਜ਼ੀ ਨਾਲ ਤੁਹਾਡੀ ਨਿਗਾਹ ਜਿਹੜੀ ਆ ਜਾਂਦੀ ਆ। ਤਾਂ ਤੁਸੀਂ ਕਿੰਨੀਆਂ ਵੀਡੀਓ ਅੱਜ ਕਲੈਕਟ ਕੀਤੀਆਂ ਹੋਣਗੀਆਂ, ਤੁਹਾਡੀ ਕਲੈਕਸ਼ਨ 'ਚ ਕਿੰਨੀਆਂ ਵੀਡੀਓ ਆਈਆਂ ਹੋਣਗੀਆਂ। ਤੁਸੀਂ ਆਪ ਦੱਸ ਦਿਓ ਕਿ ਹਰੇਕ 5 ਮਿੰਟਾਂ ਬਾਅਦ ਵੀਡੀਓ, ਹਰੇਕ 5 ਮਿੰਟਾਂ ਬਾਅਦ ਖਬਰ। ਹੁਣ ਤੁਸੀਂ ਕਹਿ ਦਿਓ ਕਿ ਸਾਰਾ ਕੁਝ AI ਜਨਰੇਟਡ ਹੈ ਜੀ। ਜੀ ਜੀ। ਵੀ ਪੱਗਾਂ ਲਾਉਣ ਵਾਲੇ ਵੀ AI ਜਨਰੇਟਡ ਹੈ ਜੀ, ਤੇ ਫਲਾਣੇ ਵੀ। ਮਤਲਬ ਕਿ ਸ਼ਰਮ ਨਾ ਕਿਹਾ। ਮੈਂ ਕਦੇ ਇਹ ਨਹੀਂ ਸੀ ਵੇਖਿਆ ਕਿ ਕਾਗਜ਼ ਹੀ ਖੋ ਕੇ ਭੱਜ ਜਾਂਦੇ ਹੁਣ। ਅੱਗੇ ਕੀ ਹੁੰਦਾ ਸੀ? ਧੱਕਾ ਹੁੰਦਾ ਸੀ ਵੋਟਾਂ ਪੈਣ ਵੇਲੇ ਜੀ, ਕਾਲੀਆਂ ਵੇਲੇ ਬੂਥ ਕੈਪਚਰਿੰਗ ਹੁੰਦੀ ਸੀ। ਮੈਂ ਖੁਦ ਹਿੱਸਾ ਰਿਹਾ। ਜੇ ਕੋਈ ਮੈਨੂੰ ਪਾਠ ਪੜ੍ਹਾਵੇ ਨਾ, ਮੈਂ ਖੁਦ ਇਹਨਾਂ ਚੀਜ਼ਾਂ ਦਾ ਹਿੱਸਾ ਰਿਹਾ ਗੁਰਪ੍ਰੀਤ ਜੀ। ਤੇ ਮੈਨੂੰ ਮਤਲਬ ਕਿ ਸ਼ਰਮ ਹੈ ਇਸ ਚੀਜ਼ ਦੀ ਕਿ ਮੈਂ ਇਹਨਾਂ ਚੀਜ਼ਾਂ ਦਾ ਹਿੱਸਾ ਰਿਹਾ ਜੀ। ਅੱਗੇ ਇਹ ਨਹੀਂ ਸੀ ਹੁੰਦਾ ਕਿ ਕਾਗਜ਼ ਹੀ ਨਾ ਭਰਨ ਦਿਓ ਕਿਸੇ ਨੂੰ। ਅੱਗੇ ਕਾਗਜ਼ ਰੱਦ ਹੁੰਦੇ ਸੀ, ਠੀਕ ਹੋ ਜਾਂਦੇ ਸੀ, ਕਰਵਾ ਦਿੱਤੇ ਜਾਂਦੇ ਸੀ, ਵੋਟਾਂ 'ਚ ਧੱਕਾ ਹੋ ਜਾਂਦਾ ਸੀ। ਮੈਂ ਨਵਾਂ ਹੀ ਕੰਮ ਵੇਖਣ ਡਿਆ ਕਿ ਗੁੰਡੇ ਆ ਕੇ ਜਨਾਨੀਆਂ ਤੋਂ, ਸਾਡੀਆਂ ਧੀਆਂ ਭੈਣਾਂ ਤੋਂ ਕਾਗਜ਼ ਖੋਹ ਕੇ ਲੈ ਜਾਂਦੇ ਨੇ ਜੀ ਜੀ। ਤੇ ਅਸੀਂ ਕੁਝ ਵੀ ਨਹੀਂ ਕਰ ਪਾ ਰਹੇ। ਕਮਾਲ ਦੀ ਗੱਲ ਆ। ਤੇ ਕੁਝ ਸਾਡੇ ਭੈਣ ਭਰਾ ਹੀ ਇਹਨਾਂ ਦੇ ਸਮਰਥਕ ਆ, ਜਿਨ੍ਹਾਂ ਨੂੰ ਇਹ ਵੀ ਚੀਜ਼ਾਂ ਸ਼ਾਇਦ ਹੁਣ ਚੰਗੀਆਂ ਲੱਗਦੀਆਂ ਹੋਣਗੀਆਂ। ਕੋਈ ਗੱਲ ਨਹੀਂ, ਕਰ ਲੈਣ ਦਿਓ। ਧੱਕਾ ਕਰਨਾ ਸਾਡਾ ਅਧਿਕਾਰ ਹੈ, ਕਿਉਂਕਿ ਅਸੀਂ ਹੁਣ ਸਰਕਾਰ 'ਚ ਆ ਜੀ। ਪਰ ਜਿਹੜਾ ਗਾਂ ਆਏਗਾ ਨਾ ਹਾਕਮ, ਉਹ ਸ਼ਾਇਦ ਉਹ ਤੁਹਾਡੇ ਤੋਂ ਵੀ ਐਕਸਟ੍ਰੀਮ ਹੋ ਜਾਏਗਾ ਇਸ ਮਾਮਲੇ 'ਚ ਜੀ। ਝਾਕਾ ਖੁੱਲਦਾ। ਹਾਂਜੀ, ਇਹੀ ਹੁੰਦਾ ਕਿ ਜਦੋਂ ਤੁਸੀਂ ਜ਼ੁਲਮ ਦੇ ਬਦਲੇ ਮਤਲਬ ਕਿ ਜ਼ੁਲਮ ਵਧਾ ਕੇ ਕਰਦੇ ਹੋ ਨਾ, ਤਾਂ ਫਿਰ ਉਹ ਵਾਧਾ ਹੀ ਤੁਰਿਆ ਜਾਂਦਾ ਹੈ। ਉਹ ਫਿਰ ਰੁਕਦੀ ਨਹੀਂ। ਉਹ ਤੁਹਾਨੂੰ ਘਰਾਂ 'ਚ ਡੱਕ ਦਿਆ ਕਰ ਰਿਹਾ ਸੀ ਤੇ ਫਿਰ ਵੀ ਤੁਹਾਡੇ ਵਾਸਤੇ ਬੋਲਿਆ ਕਰਾਂਗੇ। ਉਹ ਤੁਹਾਨੂੰ ਘਰਾਂ 'ਚੋਂ ਨਹੀਂ ਨਿਕਲ ਦਿਆ ਕਰਨਗੇ, ਕਮਰਿਆਂ 'ਚੋਂ ਨਹੀਂ ਨਿਕਲ ਦਿਆ ਕਰਨਗੇ। ਤਾਂ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਮਾੜੀਆਂ ਨੇ, ਗਲਤ ਪਿਰਤ ਹੈ। ਮੇਰਾ ਮੰਨਣਾ ਹੈ ਕਿ ਮਜ਼ਾਕ ਬਣ ਗਿਆ ਇਹੋ ਜਿਹੀਆਂ ਚੋਣਾਂ ਤੇ ਨਾ ਹੀ ਹੋਣ। ਵਾਕਿਆ ਆਪਾਂ ਕਹਿੰਦੇ ਹੁੰਦੇ ਹਾਂ ਕਿ ਠੀਕ ਹੈ, 1 ਨੇਸ਼ਨ 1 ਇਲੈਕਸ਼ਨ, ਮੈਂ ਅਸਹਿਮਤ ਹਾਂ ਕੁਝ ਚੀਜ਼ਾਂ ਨਾਲ, ਪਰ ਸਿਆਪੇ ਨਾਲੋਂ
ਆ ਜੋ ਇਹਨਾਂ ਨੇ ਖਲਾਰਾ ਪਾਇਆ, ਜਿਸ ਤਰ੍ਹਾਂ ਦੀ ਇਹ ਬੁਰਸ਼ਾਗਰਦੀ ਆ, ਜਿਸ ਤਰ੍ਹਾਂ ਦੀ ਇਹ ਨੇਰਗਰਦੀ ਆ, ਇਹਦੇ ਨਾਲ ਤੇ ਵਨ ਨੇਸ਼ਨ ਵਨ ਇਲੈਕਸ਼ਨ ਹੋ ਜਾਵੇ, ਇੱਕੇ ਵਾਰੀ ਹੋ ਜਾਵੇ, ਮੱਚ ਬੈਠ ਰਿਹਾ। ਸਿਰ ਵੀ ਸਾਡੇ ਇੱਥੇ ਲੋਕਾਂ ਦੇ ਪਾੜੀ ਜਾਂਦੇ ਆ, ਪੱਗਾਂ ਵੀ ਉਤਾਰੀ ਜਾਂਦੇ ਆ। ਮੈਂ ਕਿਸੇ ਇੱਕ ਧਿਰ ਦੀ ਨਹੀਂ ਗੱਲ ਕਰਦਾ, ਸਾਡੇ ਵੱਲੋਂ ਕੋਈ ਵੀ ਸੱਤਾ ਧਿਰ ਹੋਵੇ, ਕੋਈ ਵੀ ਵਿਰੋਧੀ ਧਿਰ ਹੋਵੇ, ਆਹ ਕੁਝ ਨਹੀਂ ਹੋਣਾ ਚਾਹੀਦਾ ਜੋ ਅਸੀਂ ਨੰਗੀ ਅੱਖ ਨਾਲ ਦੇਖਦੇ ਪਏ ਹਾਂ। ਔਰ ਉੱਤੋਂ ਬੇਸ਼ਰਮੀ ਭਰੇ ਇਸ ਤਰ੍ਹਾਂ ਦੇ ਜਿਹੜੇ ਅਲਫਾਜ਼, ਜਿਹੜੇ ਸ਼ਬਦ ਸੁਣ ਰਹੇ ਹਾਂ, ਤਾਂ ਬਿਲਕੁਲ ਸਾਡੇ ਵਾਸਤੇ ਤੇ ਮੈਂ ਕਹਿੰਦਾ ਮਾਯੂਸੀ ਵਾਲਾ ਹੀ ਨਹੀਂ, ਨਮੋਸ਼ੀ ਵਾਲਾ ਆਲਮ ਹੈ ਜੀ। ਕੁੱਕੜ ਖੇ ਪੂਰੀ ਉਡਾਈ ਜਾ ਰਹੀ ਹੈ ਜੀ। ਇਹ ਤਾਂ ਜਿਹੜੀ AI ਦੀਆਂ ਗੱਲਾਂ ਕਰਦੇ ਨੇ, ਚੰਗਾ ਹੁੰਦਾ ਇਹ AI ਦੀ ਗੱਲ ਕਰਨ ਦੀ ਬਜਾਏ ਇਹ ਕਹਿੰਦੇ ਵੀ ਭਾਈ ਜੇਕਰ ਇਹ ਵੀਡੀਓ ਆਡੀਓ ਜਨਤਕ ਹੋਈ ਹੈ, ਸਾਨੂੰ ਚਲੋ ਇਹ ਤਾਂ ਕਹਿਤਾ ਇਹਨਾਂ ਨੇ AI ਨਾਲ ਬਣੀ ਹੈ, ਪਰ ਫਿਰ ਦੱਸ ਦੇ ਇੱਕ ਵਾਰੀ ਕਾਰਵਾਈ ਕਰਕੇ ਵੀ ਲੈ ਭਾਈ ਸਾਡੇ ਏਰੀਏ 'ਚ ਤੁਸੀਂ ਪੇਪਰ ਖੋਹ ਕੇ ਦਿਖਾਓ, ਕਿਸੇ ਦੀ ਨੋਮੀਨੇਸ਼ਨ ਧੱਕੇ ਦੇ ਨਾਲ ਰੱਦ ਕਰਾ ਕੇ ਜਾਂ ਫਿਰ ਉਸ ਨੂੰ ਘਰੋਂ ਨਾ ਨਿਕਲ ਦੇ ਕੇ, ਫਿਰ ਅਸੀਂ ਤੁਹਾਨੂੰ ਦੱਸਾਂਗੇ। ਪੁਲਿਸ ਇੱਕ ਰੰਗ ਦਿਖਾਉਂਦੀ, ਪੁਲਿਸ ਕਲਾ ਪੇਸ਼ ਕਰਦੀ ਹੈ ਆਪਣੀ। ਤੁਸੀਂ ਇੱਕ ਚੀਜ਼ ਦੇਖੋ ਕਿ ਗੁਰਪ੍ਰੀਤ ਬਣਾਵਾਲੀ ਇਹਨਾਂ ਦੇ ਵਿਧਾਇਕ ਆ ਜੀ ਜੀ, ਠੀਕ ਹੈ ਜੀ। ਤਾਂ ਅੱਜ ਦੇਖੋ ਕਿ ਉਹਨਾਂ ਨੇ ਕਿੱਡੀ ਸੋਹਣੀ ਪੋਸਟ ਪਾਈ ਸੀ ਕਿ ਮੇਰੇ ਹਲਕੇ 'ਚ ਅਜਿਹਾ ਕੁਝ ਨਹੀਂ ਹੋਏਗਾ, ਜੋ ਵੋਟਰ ਫਤਵਾ ਦੇਣਗੇ ਤੇ ਉਹਨਾਂ ਦੇ ਹਲਕੇ 'ਚ ਇੱਕ ਵੀ ਖਬਰ ਨਹੀਂ। ਤੁਹਾਨੂੰ ਹੋਰ ਦੱਸਦਾ, ਮੇਰੇ ਆਪਣੇ ਹਲਕੇ ਦੇ 2 ਵਜ਼ੀਰ ਹੈ ਜੀ, ਖੁੱਡੀਆਂ ਸਾਹਿਬ ਜੀ, ਤੇ ਬੀਬੀ ਬਲਜੀਤ ਕੌਰ। ਕਮੀਆਂ ਹੋਣਗੀਆਂ ਉਹਨਾਂ 'ਚ, ਮੈਂ ਵੀ ਆਲੋਚਨਾ ਕਰਦਾ ਹੋਊਗਾ ਉਹਨਾਂ ਦੀ ਬਥੇਰੀ ਵਾਰ, ਹਨਾ, ਪਰ ਤੁਸੀਂ ਮੇਰੇ ਜ਼ਿਲ੍ਹੇ 'ਚੋਂ ਇੱਕ ਵੀ ਖਬਰ ਕੱਢ ਕੇ ਦਿਖਾ ਦਿਓ। ਜੀ ਜੀ, ਜਿੱਦਾਂ ਨਹੀਂ ਆਈਆਂ, ਚੰਗੀ ਗੱਲ ਵੀ ਹੈ। ਪੰਚਾਇਤੀ ਚੋਣਾਂ 'ਚ ਵੀ ਇਹੋ ਜਿਹਾ ਸੀ, ਕਿਉਂਕਿ ਦੋਨਾਂ ਹੀ ਮੰਤਰੀਆਂ ਨੇ ਕਿਹਾ ਕਿ ਹਾਂ ਠੀਕ ਹੈ, ਖੁੱਡੀਆਂ ਸਾਹਿਬ ਤੇ ਬਾਅਦ 'ਚ ਪੰਚਾਇਤੀ ਕੁਝ ਜਦੋਂ ਰਿਜ਼ਲਟ ਬਦਲੇ ਤਾਂ ਲੱਗੇ ਸੀ ਇਲਜ਼ਾਮ ਕਿ ਇਹਨਾਂ ਨੇ ਏਦਾਂ ਜੀ ਦੁਬਾਰਾ ਗਿਣਤੀ ਕਰਵਾ ਲਈ। 1-2 ਥਾਵਾਂ ਤੇ ਏਦਾਂ ਹੋਇਆ ਜੀ। ਮੈਂ ਕਿਉਂਕਿ ਫੈਕਟਸ ਤੋਂ ਨਹੀਂ ਭੱਜਦਾ, ਮੈਂ ਹਮੇਸ਼ਾ ਇਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਚੱਲਦਾ, ਕਿਉਂਕਿ ਕਿਸੇ ਨੂੰ ਡਿਫੈਂਡ ਕਰਨ ਦਾ ਕੋਈ ਠੇਕਾ ਨਹੀਂ ਜੀ। ਪਰ ਗੱਲ ਇਹ ਹੈ ਕਿ ਇਹਨਾਂ ਨੇ ਐਤਕੀ ਵੀ ਇਹ ਗੱਲ ਕਹਿ ਰੱਖੀ ਹੈ, ਦੋਨਾਂ ਹੀ ਵਜ਼ੀਰਾਂ ਨੇ, ਕਿ ਯਾਰ ਕਾਗਜ਼ ਭਰਨ ਦਿਓ, ਦੇਖੀ ਜਾਊਗੀ। ਜੇ ਹਾਰਨਾ ਹੈ ਤਾਂ ਹਾਰਨਾ ਹੈ ਕਿਸੇ ਕੈਂਡੀਡੇਟ ਨੇ, ਦੇਖਾਂਗੇ ਕਿ ਕਿਹੜਾ ਹਾਰਦਾ, ਫਿਰ ਉੱਥੇ ਕੰਮ ਕਰ ਲਵਾਂਗੇ। ਬੀਬੀ ਬਲਜੀਤ ਕੌਰ ਦੀ ਟੀਮ ਦਾ ਵੀ ਇਹ ਐਲਾਨ ਹੈ। ਤਾਂ ਤੁਸੀਂ ਦੇਖਿਆ ਹੋਣਾ, ਇੱਕੋ ਸ਼ਹਿਰ ਦੇ ਵਿੱਚੋਂ 2 ਵਜ਼ੀਰ ਬਹੁਤ ਘੱਟ ਹੁੰਦੇ ਨੇ। ਸਾਡੇ ਇੱਥੇ ਇੱਕੋ ਸ਼ਹਿਰ ਹੈ, ਦੋਨਾਂ ਨੂੰ ਇੱਕੋ ਸ਼ਹਿਰ ਲੱਗਦਾ, ਮਲੋਟ, ਖੁੱਡੀਆਂ ਨੂੰ ਵੀ ਤੇ ਬੀਬੀ ਬਲਜੀਤ ਕੌਰ ਨੂੰ ਵੀ। ਉਹ ਤਾਂ ਹੈ ਹੀ ਮਲੋਟ ਤੋਂ ਨੇ, ਯਾਨੀ ਖੁੱਡੀਆਂ ਨੂੰ ਪਿੰਡ ਪੈਂਦਾ ਮਲੋਟ, ਸ਼ਹਿਰ ਪੈਂਦਾ ਮਲੋਟ। ਤਾਂ ਕਹਿਣ ਦਾ ਮਤਲਬ ਕਿ ਇੱਕ ਸ਼ਹਿਰ ਦੇ 2 ਵਜ਼ੀਰ ਆ। ਤੇ ਤੁਸੀਂ ਦੇਖ ਲਓ, ਅੱਜ ਇੱਕ ਵੀ ਖਬਰ ਸਾਡੇ ਇਲਾਕੇ ਚੋਂ ਨਹੀਂ ਨਿਕਲੀ, ਇਹਨਾਂ ਪਿਛਲੇ 3 ਦਿਨਾਂ ਤੋਂ ਨਹੀਂ ਨਿਕਲੀ। ਜੀ ਜੀ, ਬੜੀ ਚੰਗੀ ਗੱਲ ਹੈ। ਜਿੱਥੋਂ ਨਹੀਂ ਖਬਰਾਂ ਆਈਆਂ ਉਹ ਖੈਰ ਉੱਥੇ ਦੀ ਸ਼ਲਾਘਾ ਵੀ ਕਰਦੇ ਹਾਂ ਆਪਾਂ। ਚਲੋ ਬੀਬੀ ਹੋਣੀ ਵੀ ਕਹਿ ਰਹੇ ਸੀ ਵੀ ਭਾਈ ਮੈਂ ਅੱਖਾਂ ਦਾ ਕੈਂਪ ਲਾਉਣਾ ਵੋਟਾਂ ਤੋਂ ਬਾਅਦ, ਉਹਦੀ ਵੀ ਗੱਲ ਕਾਫੀ ਉਹ ਬੀਬੀ ਜੀ ਇੱਕ ਮਰੀਜ਼ ਦੀਆਂ ਅੱਖਾਂ ਸ਼ਾਇਦ ਮੋਬਾਈਲ ਨਾਲ ਹੀ ਦੇਖ ਰਹੇ ਨੇ ਚੱਲਦੇ, ਉਹ ਮਤਲਬ ਕਿ ਉਹ ਆ ਰਹੇ ਸੀ ਕਿਤੇ, ਕਿਉਂਕਿ ਅੱਖਾਂ ਦੇ ਬਹੁਤ ਤਕੜੇ ਡਾਕਟਰ ਨੇ। ਕਲਾ ਹੈ ਜੀ, ਕਲਾ ਹੈ। ਹਾਂਜੀ ਹਾਂਜੀ, ਉਹ ਟ੍ਰੋਲਿੰਗ ਗਲਤ ਹੈ, ਉਹ ਟ੍ਰੋਲਿੰਗ ਨਹੀਂ ਹੋਣੀ ਚਾਹੀਦੀ। ਪ੍ਰੋਫੈਸ਼ਨਲ ਬੰਦਾ ਕੋਈ ਵੀ ਹੈ, ਉਹ ਕਿਤੇ ਵੀ ਕਿਸੇ ਨੂੰ, ਡਾਕਟਰ ਗਾਂਧੀ ਤੁਹਾਨੂੰ ਪਤਾ ਨਾ ਅੱਜ ਵੀ ਸੇਵਾਵਾਂ ਦੇ ਰਹੇ ਨੇ, ਹਾਲਾਂਕਿ ਉਹ ਆਪ ਬਿਮਾਰ ਨੇ, ਆਪ ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ, ਪਰ ਲੋਕਾਂ ਦੀ ਸਿਹਤ ਠੀਕ ਕਰਦੇ ਰਹਿੰਦੇ ਨੇ। ਜੀ, ਉਧਰ ਪੰਜਾਬ ਵਾਲੇ ਰਾਜ ਭਵਨ ਦਾ ਵੀ ਨਾਂ ਬਦਲਤਾ ਜੀ ਕਹਿੰਦੇ। ਹਾਂਜੀ, ਬਦਲ ਦਿੱਤਾ ਆ। ਤਾਂ ਮਤਲਬ ਕਿ ਉਹ ਇੱਕ ਨਾ ਗੀਤ ਸੀ, ਸਾਨੂੰ ਰਾਸ ਨਾ ਚੰਦਰੀ ਆਈ ਮੁੰਦੀ ਤੇਰੇ ਪੇਕਿਆਂ ਦੀ। ਮੈਨੂੰ ਲੱਗਦਾ ਜਿਹੜਾ ਉਹਨਾਂ ਨੇ ਜਿਹੜਾ ਕੀਤਾ, ਪ੍ਰਧਾਨ ਮੰਤਰੀ ਦਾ ਦਫ਼ਤਰ ਦਾ ਨਾਮ ਬਦਲਿਆ, ਉਹ ਨਾਮ ਬਦਲੀ ਤੇ ਰਾਸ ਨਹੀਂ ਆਈ ਲੱਗਦੀ। ਪ੍ਰਧਾਨ ਮੰਤਰੀ ਦਫ਼ਤਰ 'ਚ ਕਾਫੀ ਉਤਲ ਪੁਤਲ ਹੋ ਰਹੀ ਆ। ਦੂਜੇ ਪਾਸੇ ਜੇ ਆਪਾਂ ਦੇਖੀਏ, ਸਾਡੇ ਰਾਜ ਭਵਨ ਨੂੰ ਮਤਲਬ ਕਿ ਬਣਾ ਦਿੱਤਾ ਗਿਆ ਹੁਣ ਲੋਕ ਭਵਨ। ਰਾਜ ਭਵਨ, ਲੋਕ ਭਵਨ, ਕਹਿੰਦੇ ਜੀ ਰਾਜ, ਏਦਾਂ ਦੀ ਫੀਲਿੰਗ ਆਉਂਦੀ ਹੈ ਜਿਵੇਂ ਇੱਥੇ ਰਾਜੇ ਬੈਠੇ ਹੋਣ। ਲੋਕ, ਇੱਦਾਂ ਦੀ ਫੀਲਿੰਗ ਆਉਂਦੀ ਆ ਲੋਕ ਭਵਨ ਵੀ। ਏਦਾਂ ਬੰਦਾ ਪੁੱਛੇ ਵੀ ਜਿਵੇਂ ਲੋਕ ਉੱਥੇ ਜਾ ਕੇ ਕੋਟਲਾ ਛਪਾਕੀ ਖੇਡ ਲਿਆ ਕਰਨਗੇ, ਵੀ ਖੁੱਲਾ ਸਾਰਾ ਕੁਝ, ਕੋਟਲਾ ਛਪਾਕੀ ਜਾ ਕੇ ਖੇਡ ਕੇ ਆ ਜਾਇਆ ਕਰਨਗੇ, ਕਿਰਲਾ ਘਾਂਗਾ ਖੇਡ ਲਿਆ ਕਰਨਗੇ। ਬਈ ਉੱਥੇ ਕੋਈ ਜਾ ਸਕਦਾ? ਐਵੇਂ ਗੱਲਾਂ ਹੁੰਦੀਆਂ ਨੇ। ਅੱਛਾ, ਗੱਲ ਇਹ ਆ, ਇਹਨਾਂ ਚੀਜ਼ਾਂ ਤੇ ਬੜਾ ਬਜਟ ਲੱਗਦਾ। ਹੁਣ ਤੁਸੀਂ ਕਹੋਗੇ ਨਾ ਬਦਲ ਤੇ ਕੀ ਬਜਟ ਹੈ? ਸਰ, ਸਾਰੀ ਸਟੇਸ਼ਨਰੀ ਵਗੈਰਾ ਸਭ ਕੁਝ, ਸਾਰਾ ਰਿਕਾਰਡ ਬਦਲਣਾ ਪਵੇਗਾ ਤੁਹਾਨੂੰ ਜੀ, ਠੀਕ ਹੈ ਨਾ ਜੀ। ਤਾਂ ਮਤਲਬ ਕਿ ਸਾਰੇ ਹੀ ਰਾਜ ਭਵਨ ਲੋਕ ਭਵਨ 'ਚ ਤਬਦੀਲ ਕੀਤੇ ਜਾਣਗੇ ਤਾਂ ਇੱਕ ਖਰਚਾ ਆਏਗਾ, ਔਰ ਕਰੋੜਾਂ ਰੁਪਏ ਖਰਚਾ ਆਏਗਾ ਉਹ, ਜੇ ਤੁਸੀਂ ਉਹਨੂੰ ਬਰੀਕੀ ਦੇ ਨਾਲ ਦੇਖੋਗੇ ਤਾਂ। ਸੋ ਇਸ ਵਾਸਤੇ ਠੀਕ ਹੈ, ਸਾਡਾ ਵੀ ਜਿਹੜਾ ਗਵਰਨਰ ਹਾਊਸ ਆ, ਹੁਣ ਗਵਰਨਰ ਹਾਊਸ ਇਹਨੂੰ ਵੀ ਬਦਲ ਦਿਓ। ਗਵਰਨਰ ਹਾਊਸ ਦੀ ਥਾਂ ਤੇ ਕੋਈ ਸੰਸਕ੍ਰਿਤ ਸ਼ਬਦ ਲੈ ਦਿਓ, ਫਿਰ ਹੋਰ ਕੀ ਹੈ। ਤੇ ਕਮਾਲ ਦੀ ਗੱਲ ਹੈ ਕਿ ਅੰਗਰੇਜ਼ੀ ਦਾ ਤਾਂ ਉਹੀ ਰਹਿ ਗਿਆ ਫਿਰ, ਜਿਨ੍ਹਾਂ ਨੇ ਰਾਜ ਕੀਤਾ। ਗਵਰਨਰ ਹਾਊਸ ਤਾਂ ਕਹਿੰਦੇ ਹੀ ਕਹਿੰਦੇ ਆ।
ਉਹਦਾ ਕੀ ਕਰੋਗੇ? ਤਾਂ ਖੈਰ ਇਹ ਸਭ ਕੁਝ ਚੱਲਦਾ ਹੈ। ਇੱਥੇ ਨਾਂ ਬਦਲੀ ਦੀ ਵੀ ਕ੍ਰਾਂਤੀ ਆਈ ਪਈ ਆ, ਜਿਸ ਤਰ੍ਹਾਂ ਇੱਥੇ ਸਿੱਖਿਆ ਕ੍ਰਾਂਤੀ, ਹੈਲਥ ਕ੍ਰਾਂਤੀ ਤੇ ਉਸ ਤੋਂ ਬਾਅਦ ਕਾਗਜ਼ ਖੋਹਣ ਵਾਲੀ ਕ੍ਰਾਂਤੀ ਆਈ ਪਈ ਆ। ਜੀ। ਅੱਗੇ ਇਸ ਤੋਂ ਅਗਲੀ ਜੇਕਰ ਆਪਾਂ ਗੱਲ ਕਰੀਏ ਤਾਂ ਉਧਰ ਕੰਗਨਾ ਰਣੌਤ ਦੀ ਪੇਸ਼ੀ ਟਲੀ ਹੈ ਜੀ। ਹਾਂਜੀ ਵੇਖੋ, ਕੰਗਨਾ ਰਣੌਤ ਦੀ ਜਿਹੜੀ ਪੇਸ਼ੀ ਆ ਉਹ ਸ਼ਾਇਦ ਇਸ ਤਰਕ ਤੇ ਟਲ ਗਈ ਹੋਏਗੀ, ਹਾਲਾਂਕਿ ਮੈਨੂੰ ਪੱਕਾ ਨਹੀਂ ਪਤਾ ਕਿ ਉਹਦੇ ਵਿੱਚ ਕੀ ਇਹਨਾਂ ਨੇ ਲਿਖਤੀ ਦਿੱਤਾ ਹੈ, ਪਰ ਅੱਜ ਪੇਸ਼ੀ ਇਹਨਾਂ ਦੀ ਜ਼ਰੂਰ ਟਲੀ ਆ। ਅਸਲ ਦੇ ਵਿੱਚ ਕੀ ਆ ਕਿ ਉਹਦੇ 'ਚ ਇਉਂ ਆ ਕਿ ਮੈਂਬਰ ਪਾਰਲੀਮੈਂਟ ਆ ਬੀਬੀ, ਤੇ ਪਾਰਲੀਮੈਂਟ ਦਾ ਤੇ ਸੈਸ਼ਨ ਚੱਲ ਰਿਹਾ ਨਾ। ਸੈਸ਼ਨ ਤੋਂ ਚੇਤਾ ਆ ਗਿਆ ਕਿ ਸਰਬਜੀਤ ਸਿੰਘ ਆਖਰ ਸ਼ਾਇਦ ਅੱਜ ਬੋਲ ਪਏ ਨੇ, ਮੈਨੂੰ ਲੱਗਦਾ ਗੁਰਪ੍ਰੀਤ ਜੀ। ਇਹ ਵੀ ਇੱਕ ਬੜੀ ਵੱਡੀ ਖਬਰ ਬਣ ਜਾਂਦੀ ਹੈ ਨਾ, ਕਿਉਂਕਿ ਸਰਬਜੀਤ ਸਿੰਘ ਤੇ ਇੰਜੀਨੀਅਰ ਰਾਸ਼ਿਦ ਦੋਨਾਂ ਨੇ ਸੈਨਤ ਰਲਾ ਲਈ ਅੱਜ। ਦੋਨੇ ਉੱਠ ਪਏ, ਰੱਖਿਆ ਕੜਾ ਜਿਹਾ ਜੇਰਾ ਕਰਕੇ ਨਾ ਉੱਠ ਪਈਏ ਇੰਜੀਨੀਅਰ, ਕਿਉਂਕਿ ਆਂਦੇ ਹੁੰਦੇ ਆ ਕਿ ਰੋਏ ਤੋਂ ਬਗੈਰ ਮਾਂ ਵੀ ਟੁੱਕ ਨਹੀਂ ਦਿਆ ਕਰਦੀ। ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਬੋਲਣ ਬਾਲਣ ਦਿਓ ਕਿ ਕੀ ਤੁਸੀਂ ਸ਼ੋ ਪੀਸ 'ਚ ਬਣਾਇਆ। ਤਾਂ ਫਿਰ ਬਾਅਦ ਦੇ ਵਿੱਚ ਸ਼ਾਇਦ ਮੇਰੇ ਖਿਆਲ ਦੇ ਨਾਲ ਸਰਬਜੀਤ ਸਿੰਘ ਹੋਰਾਂ ਨੂੰ ਟਾਈਮ ਦਿੱਤਾ ਗਿਆ। ਇਹ ਵੀ ਇੱਕ ਇੰਟਰਸਟਿੰਗ ਗੱਲ ਹੈ ਕਿ ਸਰਬਜੀਤ ਸਿੰਘ ਖਾਲਸਾ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਬਣਿਆ ਨੂੰ, ਤਾਂ ਹੁਣ ਸ਼ਾਇਦ ਮੌਕਾ ਮਿਲਿਆ। ਤਾਂ ਇਹ ਸੈਸ਼ਨ ਚੱਲਦਾ ਹੋਣ ਕਰਕੇ ਹਾਜ਼ਰੀ ਮਾਫੀ ਹੋ ਗਈ ਹੋਏਗੀ, ਕਿਉਂਕਿ ਕੰਗਨਾ ਰਣੌਤ ਨੇ ਹੁਣ ਏਦਾਂ ਹੀ ਕਰਨਾ ਆ, ਕਿਉਂਕਿ ਤੁਹਾਨੂੰ ਪਤਾ ਆਉਣਾ ਜਾਣਾ ਕੋਰਟ ਕਚਹਿਰੀਆਂ ਦੀ ਨਾ। ਆਹੀ ਮੈਂ ਗੱਲ ਕਹਿੰਦਾ ਹੁੰਦਾ ਬਈ, ਲਿਟੀਗੇਸ਼ਨ 'ਚ ਜਦੋਂ ਪੈ ਜਾਈਏ ਨਾ, ਮੈਂ ਆਮ ਤੌਰ ਤੇ ਬੰਦਿਆਂ ਨੂੰ ਸਲਾਹ ਵੀ ਦੇਣਾ ਹੁੰਦਾ, ਕਿਉਂਕਿ ਮੇਰੀ ਤੇ ਜ਼ਿੰਦਗੀ ਗੁਜ਼ਰ ਗਈ ਨਾ ਗੁਰਪ੍ਰੀਤ। ਮੈਂ ਛੋਟਾ ਜਿਹਾ ਸੀਗਾ ਜਦੋਂ ਤੋਂ ਮੈਂ ਕੋਰਟ ਕਚਹਿਰੀਆਂ 'ਚ ਪਿਆ, ਤੇ ਅੱਜ ਵੀ ਕਿਰਪਾ, ਅੱਜ ਵੀ ਤੁਰੇ ਫਿਰਦੇ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਮੈਂ ਹਮੇਸ਼ਾ ਸਲਾਹ ਦਿੰਦਾ ਹੁੰਦਾ ਕਿ ਲਿਟੀਗੇਸ਼ਨ ਤੋਂ ਜਿੰਨਾ ਦੂਰ ਰਹਿ ਸਕਦੇ ਹੋ ਜ਼ਿੰਦਗੀ 'ਚ ਰਹੋ ਯਾਰ। ਕਿਉਂ? ਕਿਉਂਕਿ ਇੰਨਾ ਟਾਈਮ ਤੇ ਇੰਨਾ ਪੈਸਾ ਵੇਸਟ ਹੁੰਦਾ ਹੈ ਨਾ ਕਿ ਗੱਲਾਂ ਹੀ ਛੱਡ ਦਿਓ। ਹੁਣ ਜਿਹੜੀ ਪੈ ਗਈ ਉਹ ਤਾਂ ਚਲੋ ਹੁਣ ਕੀ ਆ, ਕਈ ਵਾਰ ਅਸੀਂ ਆਪ ਹੀ ਛੇੜ ਲੈਂਦੇ ਆ। ਤਾਂ ਇਹ ਸਮੱਸਿਆ ਹੈ। ਕੰਗਨਾ ਰਣੌਤ ਨੇ ਜ਼ੁਬਾਨ ਤੇ ਵਾਹ ਲਈ, ਪਰ ਜ਼ੁਬਾਨਾਂ ਦੇ ਮੁੱਲ ਤਾਰਨੇ ਪੈਂਦੇ ਆ। ਕਈ ਜ਼ੁਬਾਨ ਦਿੱਤੀ ਤੋਂ ਉਸ ਨੂੰ ਪਗਾਉਣ ਵਾਸਤੇ ਮੁੱਲ ਜਿਹੜਾ ਉਹ ਤਾਰਦੇ ਆ, ਕਈ ਜ਼ੁਬਾਨ ਵਾਹੁਣ ਵਾਸਤੇ ਮੁੱਲ ਤਾਰਦੇ ਆ, ਉਹਨਾਂ ਦਾ ਨੁਕਸਾਨ ਹੁੰਦਾ ਹੈ। ਤੇ ਕੰਗਨਾ ਰਣੌਤ ਦੇ ਨਾਲ ਭਾਰਤੀ ਜਨਤਾ ਪਾਰਟੀ ਵੀ ਪੂਰਨ ਤੌਰ ਤੇ ਨਹੀਂ ਖੜਦੀ। ਤੁਸੀਂ ਦੇਖ ਲਓ, ਕੋਈ ਡਿਫੈਂਡ ਨਹੀਂ ਕਰਦਾ ਹੁਣ ਕੰਗਨਾ ਰਣੌਤ ਨੂੰ ਕਿ ਇਸ ਦਾ ਤਾਂ ਇਹ ਸੁਭਾਅ ਹੈ ਕਿ ਇਸਨੇ ਪੰਗੇ ਨੂੰ ਜਾਂਦੇ ਹੋਏ ਨੂੰ ਵੱਲ ਲੈਣਾ ਕਿ ਪੰਗਿਆ ਚੱਲਿਆ ਕਿੱਧਰ, ਇੱਧਰ ਖਲੋ ਕੇ ਜਾਂ ਦੁਪਹਿਰਾ ਕੱਟ ਜਾ। ਜੀ। ਉਧਰ ਭੁੱਲਰ ਮਾਮਲੇ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਅਫਸਰ ਗਾਇਬ ਨੇ। ਹਾਂਜੀ, ਗਾਇਬ ਨੇ, ਚਾਰਜਸ਼ੀਟ ਫਾਈਲ ਹੋ ਗਈ। ਤੁਹਾਨੂੰ ਪਤਾ ਹੀ ਆ ਮੀਡੀਆ ਦੇ ਵਿੱਚ ਇਹ ਮਸਾਲਾ ਜਿਹੜਾ, ਜਾਂ ਕਹਿ ਲਓ ਕਿ ਆਡੀਅנס ਜੋ ਪਾਠਕ ਦਰਸ਼ਕ ਜੋ ਵੀ ਵਰਗ ਇਸ ਖਬਰ ਦੇ ਨਾਲ ਜੁੜਿਆ। ਇਹ ਖਬਰ ਤੁਸੀਂ ਵੇਖਿਆ ਹੋਣਾ, ਥਾਰ ਵਾਲੀ ਬੀਬੀ ਹੋਈ, ਭੁੱਲਰ ਵਾਲੀ ਖਬਰ ਹੋਈ, ਇਹ ਕੋਈ ਜਿਹੜੀ ਪਾਕਿਸਤਾਨ ਟੱਪ ਗਈ ਸੀ। ਇਹ ਕੋਈ ਖਬਰਾਂ ਇਦਾਂ ਦੀਆਂ ਨੇ ਬਈ ਜਿਨ੍ਹਾਂ ਦਾ, ਜਿਵੇਂ ਹਨੀਪ੍ਰੀਤ ਦੀ ਖਬਰ ਸੀ ਤੇ ਲੋਕ ਉਹੀ ਪੁੱਛ ਲੈਂਦੇ ਹੁੰਦੇ ਸੀ ਸਾਨੂੰ ਫੋਨ ਕਰਕੇ, ਹਨੀਪ੍ਰੀਤ ਦੀ ਕੋਈ ਖਬਰ ਹੈਗੀ? ਮੈਂ ਕਿਹਾ ਹਨੀਪ੍ਰੀਤ ਦੀ ਖਬਰ ਬਸ ਆਈਓ ਕਿ ਤੁਸੀਂ ਫੋਨ ਕਰਕੇ ਪੁੱਛ ਲਿਆ, ਇਹੋ ਖਬਰ ਆ। ਇੰਨੀ ਜਿਗਿਆਸਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਭੁੱਲਰ ਵਾਲਾ ਮਾਮਲਾ ਵੀ ਕੁਝ ਇਸੇ ਕਿਸਮ ਦਾ ਹੈ, ਕਿਉਂਕਿ ਉਦੋਂ ਇੱਕ ਮੀਡੀਆ ਨੇ ਦਾਅਵਾ ਕੀਤਾ, ਇੱਕ ਮੀਡੀਆਦਾਰਾ ਨਹੀਂ ਸੀ ਇਹਦੇ ਵਿੱਚ, ਪਰ ਮੀਡੀਆ ਦਾ ਇੱਕ ਦਾਅਵਾ ਸੀਗਾ ਕਿ ਦੇਖੋ ਜੀ ਇਸ ਮਾਮਲੇ ਦੇ ਵਿੱਚ ਕੁਝ ਅਫਸਰਾਂ ਦਾ ਜ਼ਿਕਰ ਆ ਰਿਹਾ ਕਿ ਜਦੋਂ CBI ਨੇ ਰਿਮਾਂਡ ਦੀ ਮੰਗ ਕੀਤੀ ਹੈ ਤਾਂ ਉਦੋਂ ਜਾ ਕੇ ਇਹਨਾਂ ਨੇ ਕਿਹਾ ਕਿ ਚੈਟ ਦੇ ਵਿੱਚ ਕੁਝ ਜੁਡੀਸ਼ਰੀ ਦੇ ਨਾਲ ਜੁੜੇ ਅਫਸਰਾਂ ਦਾ ਸਾਨੂੰ ਨਾਮਾਂ ਦਾ ਪਤਾ ਲੱਗਾ। ਪਰ ਜਦੋਂ ਹੁਣ ਚਾਰਜਸ਼ੀਟ ਫਾਈਲ ਕੀਤੀ ਹੈ, ਦੇਖੋ ਗੁਰਪ੍ਰੀਤ, ਮੈਂ ਤੇ ਚਾਰਜਸ਼ੀਟ ਪੜ੍ਹੀ ਨਹੀਂ ਹੈ, ਨਾ ਮੇਰੇ ਕੋਲ ਹੈ, ਪਰ ਜੋ ਮੀਡੀਆ ਦੇ ਵਿੱਚ ਅੰਸ਼ ਛਪੇ ਨੇ ਜਾਂ ਜਿਨ੍ਹਾਂ ਨੇ ਇਸ ਚਾਰਜਸ਼ੀਟ ਦੇ ਆਧਾਰ ਤੇ ਅੱਜ ਸਟੋਰੀ ਲਾਈ ਆ, ਖਬਰ ਲਾਈ ਆ, ਉਹਨਾਂ ਦਾ ਦਾਅਵਾ ਹੈ ਕਿ ਅਫਸਰਾਂ ਦਾ ਨਾਂ ਹੈ ਨਹੀਂਗਾ, ਮਤਲਬ ਕਿ ਬਿਲਕੁਲ ਇਸ ਮਾਮਲੇ ਦੇ ਵਿੱਚ ਨਿਲਵਟਾ ਸਨਾਟਾ ਹੈ। ਤਾਂ ਇਹਦਾ ਅਰਥ ਆਪਾਂ ਇਹੋ ਕੱਢ ਸਕਦੇ ਹਾਂ ਕਿ ਫਿਲਹਾਲ ਕਿਰਸ਼ਾਨੂ ਤੇ ਭੁੱਲਰ ਇਹ ਦੋਵੇਂ ਜਿਹੜੇ ਆ ਉਹ ਰਗੜੇ ਦਾ ਸ਼ਿਕਾਰ ਹੋਇਆ। ਪਰ ਭੁੱਲਰ ਨੇ ਗ੍ਰਿਫਤਾਰੀ ਨੂੰ ਚੈਲੰਜ ਕੀਤਾ ਹੋਇਆ ਕਿ CBI ਮੈਨੂੰ ਗ੍ਰਿਫਤਾਰ ਇਸ ਢੰਗ ਨਾਲ ਕਰ ਹੀ ਨਹੀਂ ਸਕਦੀ ਸੀਗੀ, ਮਤਲਬ ਕਿ ਮੇਰੀ ਗ੍ਰਿਫਤਾਰੀ ਹੀ ਇਲੀਗਲ ਹੈ। ਤੇ ਜੇ ਤਾਂ ਉਹ ਗ੍ਰਿਫਤਾਰੀ ਡਿੱਗ ਪਈ, ਆਪਾਂ ਦੇਖ ਰਹੇ ਹਾਂ ਨਾ ਗ੍ਰਿਫਤਾਰੀਆਂ ਡਿੱਗਣ ਦੀ ਵੀ ਰੁੱਤ ਚੱਲ ਰਹੀ ਹੈ, ਦੌਰ ਚੱਲ ਰਿਹਾ, ਜਿਵੇਂ ਟੂਰਨਾਮੈਂਟਾਂ ਦਾ ਸੀਜ਼ਨ ਚੱਲਦਾ, ਵਿਆਹਾਂ ਦਾ ਸੀਜ਼ਨ ਚੱਲਦਾ, ਅੱਜ ਕੱਲ੍ਹ ਪਰਚੇ ਡਿੱਗਣ ਦਾ ਸੀਜ਼ਨ ਚੱਲ ਰਿਹਾ। ਤੇ ਜੇ ਭੁੱਲਰ ਵੀ ਇਸ ਸੀਜ਼ਨ ਦੇ ਵਿੱਚ ਰੰਗਿਆ ਗਿਆ ਤੇ ਸਮਝੋ CBI ਦੀ ਫਜ਼ੀਅਤ ਬਹੁਤ ਹੋਏਗੀ ਕਿ ਗੱਲਾਂ ਵੱਡੀਆਂ ਵੱਡੀਆਂ ਆਂਦੇ ਹੁੰਦੇ ਨੇ, ਉੱਚੀ ਦੁਕਾਨ ਤੇ ਫੀਕਾ ਪਕਵਾਨ, ਉਹ ਕਹਾਣੀ ਹੋ ਜਾਣੀ ਹੈ ਜੀ। ਜੀ। ਉਧਰ ਮੋਦੀ ਸਾਹਿਬ ਨੂੰ ਰੁਪਈਆ ਖਾਸਾ ਮਹਿੰਗਾ ਪੈ ਰਿਹਾ ਹੈ ਵਿਦੇਸ਼ੀ ਮਹਿਮਾਨਾਂ ਦੇ ਸਵਾਗਤ ਦੇ ਵਿਚਾਲੇ। ਇਹ ਖਬਰ ਬੇਸ਼ੱਕ ਬਹੁਤ ਵੱਡੀ ਹੈ, ਪਰ ਵਿਦੇਸ਼ੀ ਮਹਿਮਾਨ ਕਵਰ ਕਰੀ ਜਾਂਦੇ ਨੇ ਇਹਨੂੰ।
ਦੇਖੋ ਗੁਰਪ੍ਰੀਤ, ਜੋ ਗੋਦੀ ਮੀਡੀਆ ਉਹ ਤੇ ਇਹਨਾਂ ਚੀਜ਼ਾਂ ਨੂੰ ਦਿਖਾ ਹੀ ਨਹੀਂ ਰਿਹਾ ਨਾ ਜੀ ਉਹਨਾਂ ਦੇ ਕੋਲ। ਹੁਣ ਤੁਸੀਂ ਮੈਨੂੰ ਦੱਸੋ, ਕੋਈ ਬਹਿਸ ਹੈਗੀ ਆ? ਜੀ ਨਹੀਂ ਕੋਈ ਬਹਿਸ ਨਹੀਂ ਹੈਗੀ। ਪਰੰਤੂ ਜੇ ਆਪਾਂ ਅੱਜ ਦੇਖੀਏ, ਆ ਜਿਹੜੇ ਹੈਗੇ ਨੇ ਚੌਧਰੀ ਆ, ਜਾਂ ਤੁਸੀਂ ਵੇਖੀ ਹੋਣੀ ਆ ਅੰਜਨਾ, ਸਰ ਇਹਨਾਂ ਦਾ ਮੈਂ ਮਤਲਬ ਕਿ ਰਿਕਾਰਡ ਕੱਢ ਸਕਦਾ, ਤੁਸੀਂ ਵੀ ਕੱਢ ਲੈਣਾ, ਕਿ ਜਦੋਂ ਮਨਮੋਹਨ ਸਿੰਘ ਸਰਕਾਰ ਸੀ ਇਹ ਕਿਵੇਂ ਚੀਕਾਂ ਮਾਰਦੇ ਹੁੰਦੇ ਸੀਗੇ ਰੁਪਈਆ ਡਿੱਗਣ ਨੂੰ। ਮਤਲਬ ਉਹ ਵੀ ਇਹਨਾਂ ਦਾ ਜਿਹੜਾ ਰੁਦਨ, ਇੱਕ ਫਿਲਮ ਹੈ ਡਿੰਪਲ ਕਪਾੜੀਆ ਦੀ ਰੁਦਾਲੀ, ਉਹ ਦੇਖਣ ਵਾਲੀ ਫਿਲਮ ਹੈ, ਕਲਾਸਿਕ ਫਿਲਮ ਹੈ। ਤਾਂ ਇਹਨਾਂ ਦਾ ਜਿਹੜਾ ਰੁਦਨ ਹੁੰਦਾ ਸੀਗਾ, ਇਹ ਜਿਹੜੇ ਕੁਝ ਐਂਕਰ ਹੁੰਦੇ ਆ, ਮੈਂ ਤੇ ਇਹਨਾਂ ਨੂੰ ਲਸ਼ਕਰੇ ਨੋਇਡਾ ਕਹਿਣਾ ਹੁੰਦਾ ਕਿ ਲਸ਼ਕਰੇ ਨੋਇਡਾ ਦਾ ਰੁਦਨ ਦੇਖਣ ਵਾਲਾ ਸੀ। ਹੁਣ ਬਿਲਕੁਲ ਬਹਿਸ ਗਾਇਬ ਆ। ਸੋ ਕੁਝ ਕੁ ਕਹਿ ਲਓ ਕਿ ਥੋੜੇ ਜਿਹੇ ਸਾਹ ਅੱਜ ਸੌਖੇ ਲੈ ਨੇ ਰੁਪਈਏ ਨੇ। 99.99 ਤੇ ਕੱਲ ਤੇ 90 ਕ੍ਰਾਸ ਕਰ ਗਿਆ ਸੀਗਾ ਰੁਪਈਆ। ਫਸਾ ਗਿਆ ਨਰਿੰਦਰ ਮੋਦੀ ਨੂੰ, ਕਿਉਂਕਿ ਨਰਿੰਦਰ ਮੋਦੀ ਜਦੋਂ 55 ਤੇ ਪਹੁੰਚਿਆ ਸੀਗਾ ਨਾ ਰੁਪਈਆ ਡਾਲਰ ਦੇ ਮੁਕਾਬਲੇ, ਤਾਂ ਮਨਮੋਹਨ ਸਿੰਘ ਸਰਕਾਰ ਵੇਲੇ ਇਹਨਾਂ ਨੇ ਤਾਬੜਤੋੜ ਹਮਲੇ ਕੀਤੇ ਸੀਗੇ ਕਿ ਭਾਈਓ ਬਹਿਨੋ, ਜਿਵੇਂ ਕਹਿੰਦੇ ਹੁੰਦੇ ਕਿ ਭਾਈ ਮੈਨੂੰ ਕਦੇ ਕਦੇ ਲੱਗਦਾ ਹੈ ਕਿ ਇਹ ਕੰਪੀਟੀਸ਼ਨ ਚੱਲ ਰਿਹਾ ਹੈ ਕਿ ਦਿੱਲੀ ਸਰਕਾਰ ਤੇ ਰੁਪਈਏ ਦੇ ਵਿੱਚੋਂ ਸਭ ਤੋਂ ਜ਼ਿਆਦਾ ਕੌਣ ਟਿਕੇਗਾ। ਪ੍ਰਧਾਨ ਮੰਤਰੀ ਦੀ ਪ੍ਰਤਿਸ਼ਠਾ ਨਾਲ ਜੋੜਿਆ ਸੀਗਾ ਰੁਪਈਏ ਨੂੰ। ਫਿਰ ਇੱਥੋਂ ਤੱਕ ਕਿਹਾ ਸੀਗਾ ਕਿ ਵਪਾਰੀ ਦਾ ਕੀ ਬਣੇਗਾ। ਫਿਰ ਇੱਥੋਂ ਤੱਕ ਕਿਹਾ ਕਿ ਬੰਗਲਾਦੇਸ਼ ਦੀ ਕਰੰਸੀ ਜਾਂ ਪਾਕਿਸਤਾਨ ਦੀ ਕਰੰਸੀ ਕਿਉਂ ਨਹੀਂ ਡਿੱਗਦੀ। ਤਾਂ ਮਤਲਬ ਜਿਹੜਾ ਸ਼ਖਸ ਇਹ ਗੱਲਾਂ ਕਦੇ ਕਰਿਆ ਕਰਦਾ ਸੀ, ਉਹ ਦੇਸ਼ ਨੂੰ ਜਵਾਬਦੇਹ ਹੋਣ ਤੋਂ ਇਨਕਾਰੀ ਹੈ, ਭਗੌੜਾ ਹੈ ਜੀ ਜੀ ਕਿ ਭਾਈ ਹੁਣ ਕੀ ਹੋ ਗਿਆ। ਤੁਸੀਂ ਤੇ ਆਪਣੀ ਗਰੋਥ ਰੇਟ ਵੀ ਆ ਪਿਛਲੀ ਤਿਮਾਹੀ ਦੀ 8.2 ਦੇ ਰਹੇ ਹੋ, ਇਨਫਲੇਸ਼ਨ ਵੀ ਤੁਸੀਂ ਕਹਿੰਦੇ ਹੋ ਕਿ ਕੰਟਰੋਲ ਆ ਜੀ, ਤੁਹਾਡੀ ਗਰੋਥ ਰੇਟ ਵੀ ਬਹੁਤ ਵਧੀਆ ਹੈ, ਐਫਡੀਆਈ ਵੀ ਤੁਹਾਡੀ ਗੁੱਡ ਹੈ ਤੁਹਾਡੇ ਮੁਤਾਬਕ, ਇਨਫਲੇਸ਼ਨ ਵੀ ਠੀਕ ਆ, ਰੁਜ਼ਗਾਰ ਵੀ ਠੀਕ ਆ, ਤੇ ਫਿਰ ਕਮੀ ਕਿੱਥੇ ਆ ਉਹ ਤੇ ਦੱਸ ਦਿਓ ਨਾ ਦੇਸ਼ ਨੂੰ। ਕਿ ਰੁਪਈਆ ਬੌਂਦ ਲਿਆ ਕਿਉਂ ਫਿਰਦਾ, ਕੀ ਇਹਨੇ ਧਤੂਰਾ ਖਾ ਲਿਆ? ਜੀ ਜੀ, ਬੇਹੱਦ ਚਿੰਤਾਜਨਕ ਵਿਸ਼ਾ ਹੈ। ਪਰ ਦੇਖੋ ਇਸ ਤੇ ਮੋਦੀ ਸਾਹਿਬ ਮੂੰਹ ਖੋਲਦੇ ਨੇ ਜਾਂ ਨਹੀਂ। ਸ਼ਾਇਦ ਪੁਤਿਨ ਸਾਹਿਬ ਜਦੋਂ ਮੁੜ ਜਾਣਗੇ ਉਦੋਂ ਕੋਈ ਗੱਲ ਕਰ ਲੈਣ। ਵੇਖਦੇ ਹਾਂ ਬਣਦਾ ਕੀ ਹੈ। ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ।